ਕੈਲੀਫੋਰਨੀਆ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਚੇਂਜ ਹੋਣ ਜਾ ਰਹੀ ਆ। ਕੱਲ ਨੂੰ ਜਾਣੀ ਕਿ ਵੀਰਵਾਰ ਨੂੰ ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਕਾਰ ਬੋਰਡ ਜੋ ਆ ਉਹ ਅਨਾਉਂਸ ਕਰਨ ਜਾ ਰਿਹਾ ਵੀ ਕੈਲੀਫੋਰਨੀਆ ਦੇ ਵਿੱਚ 2035 ਤੋਂ ਬਾਅਦ ਕੋਈ ਵੀ ਗੈਸ ਵਾਲੀ ਕਾਰ ਨਵੀਂ ਆ ਜੋ ਵੇਚੀ ਨਹੀਂ ਜਾਊਗੀ। ਕੱਲਾ 2035 ਨਹੀਂ ਹੈਗਾ, 2026 ਤੱਕ 35% ਕਾਰ ਜੋ ਨਵੀਆਂ ਕਾਰਾਂ ਵੇਚੀਆਂ ਜਾਣਗੀਆਂ ਉਹ ਇਲੈਕਟ੍ਰਿਕ ਵਹੀਕਲਸ ਹੋਣਗੀਆਂ। 68% ਸਨ 2030 ਤੱਕ। ਤੇ ਕੈਲੀਫੋਰਨੀਆ ਵਾਲੇ ਇਹ ਕਹਿ ਰਹੇ ਆ ਵੀ 16% ਨਵੀਆਂ ਕਾਰ ਸੇਲਸ ਜੋ ਜ਼ੀਰੋ ਇਮਿਸ਼ਨ ਵਹੀਕਲਸ ਇਸ ਸਾਲ ਦੇ ਵਿੱਚ ਵੇਚੀਆਂ ਗਈਆਂ ਆ ਤੇ 12.41% ਜ਼ਿਆਦੇ ਆ ਪਿਛਲੇ ਸਾਲ ਨਾਲੋਂ, ਤੇ ਉਹ ਤੋਂ ਪਹਿਲਾਂ 7.78% ਸੀ। ਸੋ ਕੈਲੀਫੋਰਨੀਆ ਇੱਕ ਤਰ੍ਹਾਂ ਦੇ ਨਾਲ ਪੂਰੇ USA ਦੇ ਵਿੱਚ ਲੀਡ ਲੈ ਰਿਹਾ ਹੈ। ਜੀ ਬਿਲਕੁਲ। ਸੋ ਜ਼ੀਰੋ ਇਮਿਸ਼ਨ ਵਹੀਕਲਸ ਦੇ ਲਈ ਇਹਨਾਂ ਨੇ ਹਰਜੋਤ ਸਿੰਘ ਜੀ 2026 ਤੋਂ ਆਪਣੇ ਨਵੇਂ ਕੋਟੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। 2026 ਦੇ ਵਿੱਚ 35% ਨਵੀਆਂ ਕਾਰਾਂ SUV ਸਮਾਲ ਪਿਕਅਪ ਉਹ ਜ਼ੀਰੋ ਇਮਿਸ਼ਨ ਵਹੀਕਲ ਹੋਣੇ ਚਾਹੀਦੇ ਆ 2026 'ਚ। ਫਿਰ ਇਸ ਨੂੰ ਹੌਲੀ ਹੌਲੀ ਵਧਾ ਕੇ 51% ਇਹਨਾਂ ਨੇ 2028 ਤੱਕ ਜਿੰਨੀਆਂ ਨਵੀਆਂ ਕਾਰ ਸੇਲਸ ਆ ਉਸ ਦੇ ਵੱਲ ਨੂੰ ਵਧਣਾ ਆ। 68% 230 ਤੇ 235 ਤੱਕ ਜਿੱਦਾਂ ਤੁਸੀਂ ਕਿਹਾ 100% ਤੇ ਇਹਨਾਂ ਕੋਟੇਜ ਦੇ ਵਿੱਚ 20% ਜਿਹੜੀਆਂ ਜ਼ੀਰੋ ਇਮਿਸ਼ਨ ਕਾਰਸ ਆ ਉਹਨਾਂ ਨੂੰ ਪਲੱਗ ਇਨ ਹਾਈਬ੍ਰਿਡਸ ਦੇ ਵਜੋਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਉਹ ਦੇਖਿਆ ਜਾਊਗਾ। ਇਹ ਪ੍ਰਪੋਜ਼ਲ ਇਹ ਮੈਜਰ ਜਿਹੜਾ ਆ ਉਹ ਇਹਨਾਂ ਨੇ ਕੱਲ ਨੂੰ ਜਿਹੜਾ ਆਲਰੇਡੀ ਅਨਾਉਂਸ ਕੀਤਾ ਹੈ। ਇਸ ਦੇ ਉੱਤੇ ਕੱਲ ਨੂੰ ਵੋਟ ਜਿਹੜੀ ਉਹ ਕੀਤੀ ਆ। ਬੋਰਡ ਮੈਂਬਰ ਡੈਨੀਅਲ ਸਪਰਲਿੰਗ ਉਹਨਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਵੀ ਮੈਨੂੰ 99.9% ਇਹ ਵਿਸ਼ਵਾਸ ਆ ਵੀ ਇਹ ਜਿਹੜਾ ਮੈਜਰ ਆ ਇਸ ਦੇ ਵਿੱਚ ਪਾਸ ਹੋ ਜਾਵੇਗਾ। ਅੱਜ ਤੋਂ ਕਈ ਮਹੀਨੇ ਪਹਿਲਾਂ ਵੀ ਇਹ ਚਰਚਾ ਆਲਰੇਡੀ ਚੱਲ ਚੁੱਕੀ ਸੀਗੀ ਕੈਲੀਫੋਰਨੀਆ ਦੇ ਵਿੱਚ ਵੀ ਨਵੀਆਂ ਗੈਸ ਜਾਂ ਡੀਜ਼ਲ ਪਾਵਰਡ ਗੱਡੀਆਂ 2035 ਤੱਕ ਉਸ ਦੇ ਸੇਲਸ ਦੇ ਉੱਤੇ ਟੋਟਲ ਬੈਨ ਜਿਹੜਾ ਕੈਲੀਫੋਰਨੀਆ ਉਹ ਲਾਊਗਾ। ਹੁਣ ਵਕਤ ਜਿਹੜਾ ਹਰਜੋਤ ਸਿੰਘ ਜੀ 12-13 ਸਾਲ ਦਾ ਜਿਹੜਾ ਉਹ ਰਹਿ ਗਿਆ ਆ ਕਿ ਇਲੈਕਟ੍ਰੀਫਾਈਂਗ ਪੂਰੇ ਇਨਫਰਾਸਟ੍ਰਕਚਰ ਨੂੰ ਕਰਨਾ, ਚਾਰਜਿੰਗ ਸਟੇਸ਼ਨਸ ਉਸ ਦੇ ਲਈ ਇੰਨੇ ਬਣਾਉਣੇ, ਉਹ ਕਿੰਨਾ ਕੁ ਕੰਮ ਜਿਹੜਾ ਉਹ ਹੋ ਸਕੇਗਾ। ਇੰਨੀ ਡਿਮਾਂਡ ਜਿਹੜੀ ਬਿਜਲੀ ਦੀ ਜਿਹੜੀ ਉਹ ਪੈਦਾਵਾਰ ਕਰਨੀ ਉਹ ਵੀ ਇੱਕ ਵੱਡੀ ਜਿਹੜੀ ਚੁਣੌਤੀ ਦੇ ਵਜੋਂ ਹੋਊਗਾ। ਹੋ ਕੀ ਰਿਹਾ ਹੁਣ ਪੈਰਲਲੀ ਆਪਾਂ ਜਿਹੜੇ ਇੱਕ ਸੋਕੇ ਦੇ ਵਿੱਚੋਂ ਲੰਘ ਰਹੇ ਹਾਂ। ਕਲੋਰਾਡੋ ਰਿਵਰ ਦੇ ਵਿੱਚ ਜਿਹੜਾ ਪਾਣੀ ਇੰਨਾ ਕੁ ਜ਼ਿਆਦਾ ਰੈਜ਼ਰਵਾਇਰਸ ਦੇ ਵਿੱਚ ਘਟ ਚੁੱਕਾ ਇੱਥੋਂ ਤੱਕ ਕਿ ਔਰੋਵਿਲ ਦੇ ਡੈਮ ਵਾਲੇ ਪਾਸੇ ਵੀ ਹੋ ਸਕਦਾ ਆ ਵੀ ਜਿਹੜੀ ਹਾਈਡਰੋ ਪਾਵਰ ਐਨਰਜੀ ਆ ਜਿਹੜੀ ਪਾਣੀ ਦੇ ਨਾਲ ਬਿਜਲੀ ਦੀ ਪੈਦਾਵਾਰ ਆ ਉਸ ਨੂੰ ਠੱਪ ਕਰਨਾ ਪੈ ਜਾਵੇ। ਸੋ ਕਿੱਥੋਂ ਆਊਗੀ ਐਨਰਜੀ, ਕਿੱਥੋਂ ਆਊਗੀ ਇਹ ਬਿਜਲੀ? ਇਹ ਵੱਡੀਆਂ ਜਿਹੜੀਆਂ ਚੁਣੌਤੀਆਂ ਹੁਣ ਹੋਊਗੀਆਂ। ਇੱਕੋ ਇੱਕ ਰਹਿ ਗਿਆ ਨਿਊਕਲੀਅਰ ਪਲਾਂਟ, ਉਸ ਨੂੰ ਬੰਦ ਕਰਨ ਦੀ ਡਿਆਬਲੋ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਹੈ। ਸੈਨ ਲੁਈਸ ਓਬਿਸਪੋ ਦੇ ਵਿੱਚ ਜਿਹੜਾ ਆ ਉਸ ਦੀ ਉਹ ਚੱਲ ਰਹੀ ਆ। ਉਸ ਨੂੰ ਚਾਲੂ ਰੱਖਣ ਦੇ ਲਈ ਹੁਣ ਗਵਰਨਰ ਨੇ ਜਿਹੜਾ ਉਹ ਕਿਹਾ ਉਹਦੇ ਵਿੱਚ ਕਿੰਨੀ ਕੁ ਬਿਜਲੀ ਦੀ ਪੈਦਾਵਾਰ ਹੋਊਗੀ, ਕਿੱਥੋਂ ਆਊਗੀ ਇਹ ਬਿਜਲੀ, ਇਹ ਦੇਖਣ ਵਾਲੀ ਆ। ਹੁਣ ਨਵੇਂ ਆਏ ਜਿਹੜੇ ਹਰਜੋਤ ਸਿੰਘ ਜੀ ਕਾਂਗਰਸ ਨੇ ਜਿਹੜਾ ਇਨਫਲੇਸ਼ਨ ਰਿਡਕਸ਼ਨ ਐਕਟ ਉਸ ਦੇ ਤਹਿਤ ਜਿਹੜਾ ਉਹ ਪਾਸ ਕੀਤਾ ਆ ਗ੍ਰੀਨ ਐਨਰਜੀ ਦੇ ਲਈ ਉਹਦੇ ਕਈ ਸਬਸਿਡੀਜ਼ ਆ। ਲੋਕ ਕਿੰਨਾ ਕੁ ਸੋਲਰ ਲਵਾਉਣਗੇ, ਕਿੰਨੀਆਂ ਕਿ ਸਬਸਿਡੀਆਂ ਇਸ ਦੇ ਵਿੱਚ ਉਹ ਦੇਣਗੇ, ਇਹ ਇੱਕ ਵੱਡੀ ਜਿਹੜੀ ਉਹ ਚੁਣੌਤੀ ਦੇਖਣ ਵਾਲੀ ਆ। ਜਿੱਦਾਂ ਤੁਸੀਂ ਕਿਹਾ ਵੀ ਲੀਡ ਤਾਂ ਜ਼ਰੂਰ ਕੈਲੀਫੋਰਨੀਆ ਲੈ ਰਿਹਾ ਆ ਪਰ ਨਾਲ ਦੇ ਨਾਲ ਚੁਣੌਤੀਆਂ ਵੀ ਉਸ ਤੋਂ ਵੀ ਵੱਡੀਆਂ ਜਿਹੜੇ ਪਹਾੜ ਆ ਉਹ ਸਰ ਕਰਨ ਵਾਲੇ ਪਏ ਨੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ $10 ਬਿਲੀਅਨ ਉਹ ਨਵੀਆਂ ਵਹੀਕਲਸ ਖਰੀਦਣ ਦੇ ਲਈ ਇਨਸੈਂਟਿਵ ਤੇ ਚਾਰਜਿੰਗ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕਰਨਗੇ ਆਉਣ ਵਾਲੇ 6 ਸਾਲਾਂ ਦੇ ਵਿੱਚ। ਸਟੇਟ ਆਫ ਕੈਲੀਫੋਰਨੀਆ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਲੋ ਇਨਕਮ ਰੈਜ਼ੀਡੈਂਟ ਹੈਗੇ ਆ $9500 ਤੁਹਾਨੂੰ ਦਿੰਦੀ ਆ ਗੈਸ ਪਾਵਰਡ ਕਾਰ ਨੂੰ ਇਲੈਕਟ੍ਰਿਕ ਵਹੀਕਲ ਦੇ ਵਿੱਚ ਟ੍ਰੇਡ ਇਨ ਕਰਨ ਦੇ ਲਈ। $7000 ਉਸ ਰੈਜ਼ੀਡੈਂਟ ਨੂੰ ਜੋ ਬਾਈ ਜਾਂ ਲੀਜ਼ ਕਰਦੇ ਆ ਨਵੀਂ ਇਲੈਕਟ੍ਰਿਕ ਕਾਰ। ਤੇ 2045 ਦੇ ਵਿੱਚ ਜਿਹੜੇ ਟਰੱਕਰਸ ਆ ਕਮਰਸ਼ੀਅਲ ਟਰੱਕ ਤੇ ਬੈਨ ਉਹ 100% ਜੋ ਨਵੇਂ ਸੇਲ ਹੋਣਗੇ ਉਹ ਜ਼ੀਰੋ ਇਮਿਸ਼ਨ ਵਾਲੇ ਹੋਣਗੇ। ਸੋ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਬਹੁਤ ਕੁਝ ਚੇਂਜ ਹੋਣ ਜਾ ਰਿਹਾ ਹੈ। ਜੀ ਜੀ ਬਿਲਕੁਲ। ਲੋਕਾਂ ਨੂੰ ਇਸ ਦੇ ਵੱਲ ਉਤਸ਼ਾਹਿਤ ਕਰਨ ਦੇ ਲਈ ਇਹ ਸਭ ਜਿਹੜੀਆਂ ਸਬਸਿਡੀਜ਼ ਆ ਇਹਨਾਂ ਨੇ ਰੱਖੀਆਂ ਹੈਗੀਆਂ ਨੇ।